ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਲੇਕ ਮੀਡ ਤੋਂ ਆ ਰਹੀ ਆ। ਲਾਸ ਵੈਗਸ ਦੇ ਵਿੱਚ ਜਿਹੜੀ ਇਹ ਨਵਾਡਾ 'ਚ ਲੇਕ ਮੀਡ ਆ, ਇਹਦਾ ਜਿਹੜਾ ਲੈਵਲ ਆ ਪਾਣੀ ਦਾ ਕਾਫ਼ੀ ਥੱਲੇ ਚਲਾ ਗਿਆ ਤੇ ਉੱਥੋਂ ਕਹਿੰਦੇ ਇੱਕ ਬੈਰਲ ਦੇ ਵਿੱਚ ਬੋਡੀ ਮਿਲੀ ਹੈਗੀ ਆ। ਉਹ ਹੁਣ ਲਾਸ ਵੈਗਸ ਦੀ ਮੈਟਰੋਪੋਲੀਟਨ ਜਿਹੜੀ ਪੁਲਿਸ ਹੋਮੋਸਾਈਡ ਲੈਫਟੀਨੈਂਟ ਰੇ ਸਪੈਂਸਰ ਆ, ਉਹਨਾਂ ਨੇ ਕਿਹਾ ਵੀ 1980 ਦੇ ਵਿੱਚ ਇੱਕ ਹੋਮੋਸਾਈਡ ਵਿਕਟਮ ਦੀ ਇਹ ਬੋਡੀ ਹੋ ਸਕਦੀ ਆ। ਸੋ ਉਹ ਉਹਨਾਂ ਨੇ ਲੈਬ ਦੇ ਵਿੱਚ ਭੇਜੀ ਆ ਤੇ ਉਹਦੀ ਜਿਹੜੀ ਆ ਇਨਵੈਸਟੀਗੇਸ਼ਨ ਦੇ ਰਿਜ਼ਲਟ ਹਜੇ ਤੱਕ ਨਹੀਂ ਆਏ। ਪਿਛਲੇ 15 ਸਾਲਾਂ ਦੇ ਦੌਰਾਨ ਲੇਕ ਮੀਡ ਜਿਹੜੀ ਆ ਇਹਦਾ ਪਾਣੀ ਥੱਲੇ ਨੂੰ ਜਾ ਰਿਹਾ ਹੈਗਾ ਆ। 25 ਮਿਲੀਅਨ ਦੇ ਕਰੀਬ ਲੋਕ ਐਰੀਜ਼ੋਨਾ, ਨਵਾਡਾ ਤੇ ਕੈਲੀਫੋਰਨੀਆ ਤੇ ਮੈਕਸੀਕੋ ਦੇ ਵਿੱਚ ਲੇਕ ਮੀਡ ਦਾ ਜਿਹੜਾ ਪਾਣੀ ਆ ਉਹਦੇ ਉੱਤੇ ਡਿਪੈਂਡ ਕਰਦੇ ਆ। ਕਲਾਈਮੇਟ ਚੇਂਜ ਦੇ ਦੌਰਾਨ ਹੁਣ ਜਿਹੜਾ ਉਹਦਾ ਵਾਟਰ ਲੈਵਲ ਆ ਉਹ 1054 ਫੁੱਟ ਤੇ ਹੈਗਾ ਆ, ਸੀ ਲੈਵਲ ਤੋਂ ਉੱਪਰ। ਇੱਕ ਟਾਈਮ ਦੇ ਉੱਤੇ 2000 ਫੁੱਟ ਉੱਚਾ ਇਹਦਾ ਜਿਹੜਾ ਪਾਣੀ ਦਾ ਲੈਵਲ ਸੀਗਾ। ਸੋ ਇਹ ਕਹਿੰਦੇ ਵੀ 1930 ਤੋਂ ਬਾਅਦ ਇੰਨਾ ਜਿਹੜਾ ਡਾਊਨ ਆ ਇਹ ਪਾਣੀ ਆਇਆ ਹੈਗਾ ਆ। ਅਗਸਤ ਦੇ ਵਿੱਚ ਫੈਡਰਲ ਗਵਰਨਮੈਂਟ ਨੇ ਐਮਰਜੈਂਸੀ ਡਿਕਲੇਅਰ ਕਰਤੀ ਸੀ ਅਨਪ੍ਰੈਜ਼ੀਡੈਂਟ ਵਾਟਰ ਸ਼ਾਰਟੇਜ ਕਰਕੇ ਕੋਲੋਰਾਡੋ ਰਿਵਰ ਦੇ ਵਿੱਚ। ਹੁਣ ਜਿਹੜੇ ਉੱਥੇ ਦੇ ਪੁਲਿਸ ਚੀਫ ਆ ਉਹ ਕਹਿੰਦੇ ਆ ਵੀ ਕਿਉਂਕਿ ਪਾਣੀ ਦਾ ਲੈਵਲ ਥੱਲੇ ਚਲ ਗਿਆ, ਕਈ ਜਗ੍ਹਾ 'ਚ ਤੁਸੀਂ ਦੇਖ ਸਕਦੇ ਆ ਵੀ ਬਾਟਮ ਤੇ ਕੀ ਪਿਆ ਤੇ ਹੋ ਸਕਦੇ ਕਹਿੰਦੇ ਵੀ ਹੋਰ ਲੋਕਾਂ ਦੀਆਂ ਬੋਡੀਜ਼ ਵੀ ਇਸ ਦੇ ਵਿੱਚੋਂ ਮਿਲਣ। ਜੀ ਬਿਲਕੁਲ ਸੋਕੇ ਦੇ ਕਰਕੇ ਇਹ ਜਿਹੜੇ ਲੇਕ ਮੀਡ ਆ ਉਸ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਜਿਹੜਾ ਪਾਣੀ ਆ ਉਹ ਘਟਿਆ। ਇਕੱਲਾ ਇੱਥੇ ਨਹੀਂ, ਹੋਰ ਕਈ ਥਾਵਾਂ ਦੇ ਉੱਤੇ ਘਟਿਆ। ਤੇ ਜਿੱਦਾਂ ਤੁਸੀਂ ਕਿਹਾ ਵੀ ਕਹਿੰਦੇ ਵੀ ਇਹ ਪਹਿਲੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਕੁਛ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਲੱਭ ਸਕਦੀਆਂ ਨੇ। ਸੋ ਇਹ ਇੱਕ ਵੱਡੀ ਜਿਹੜੀ ਮਾੜੀ ਗੱਲ ਆ ਹਰਜੋਤ ਸਿੰਘ ਜੀ, ਕਿਸ ਤਰੀਕੇ ਨਾਲ ਇੱਕ ਲਾਸ਼ ਜਿਹੜੀ ਆ ਉਹ ਇਹ ਹੁਣ ਉੱਥੋਂ ਲੱਭੀ ਆ ਤੇ ਕੋਈ ਪੁਰਾਣਾ ਮਾਮਲਾ ਓਬਵੀਅਸਲੀ ਜਿਹੜਾ ਇਸ ਦੇ ਵਿੱਚ ਸੀਗਾ। ਸੋ ਇਹ ਇਸ ਦੇ ਨਾਲ ਚਿੰਤਾ ਜਿਹੜੀ ਆ ਉਹ ਜ਼ਰੂਰ ਵਧੀ ਆ। ਬਹੁਤ ਸਾਰੀਆਂ ਲੇਕਸ ਦੇ ਉੱਤੇ ਹੁਣ ਨਜ਼ਰ ਰਹੂਗੀ ਵੀ ਭਾਈ ਇਹਨਾਂ ਦੇ ਵਿੱਚ ਵੀ ਕੁਛ ਅਜਿਹੀਆਂ ਚੀਜ਼ਾਂ ਡਰਮ ਭਰ ਕੇ ਲੋਕਾਂ ਦੇ ਏਦਾਂ ਤਾਂ ਨਹੀਂ ਸਿੱਟੇ ਹੋਏ ਜਿਨ੍ਹਾਂ ਚੋਂ ਪਿੰਜਰ ਜਿਹੜੇ ਆ ਉਹ ਹੁਣ ਲੱਭ ਰਹੇ ਨੇ। ਜੀ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਲੇਕ ਮੀਡ ਤੋਂ ਆ ਰਹੀ ਆ। ਲਾਸ ਵੈਗਸ ਦੇ ਵਿੱਚ ਜਿਹੜੀ ਇਹ ਨਵਾਡਾ 'ਚ ਲੇਕ ਮੀਡ ਆ, ਇਹਦਾ ਜਿਹੜਾ ਲੈਵਲ ਆ ਪਾਣੀ ਦਾ ਕਾਫ਼ੀ ਥੱਲੇ ਚਲਾ ਗਿਆ ਤੇ ਉੱਥੋਂ ਕਹਿੰਦੇ ਇੱਕ ਬੈਰਲ ਦੇ ਵਿੱਚ ਬੋਡੀ ਮਿਲੀ ਹੈਗੀ ਆ। ਉਹ ਹੁਣ ਲਾਸ ਵੈਗਸ ਦੀ ਮੈਟਰੋਪੋਲੀਟਨ ਜਿਹੜੀ ਪੁਲਿਸ ਹੋਮੋਸਾਈਡ ਲੈਫਟੀਨੈਂਟ ਰੇ ਸਪੈਂਸਰ ਆ, ਉਹਨਾਂ ਨੇ ਕਿਹਾ ਵੀ 1980 ਦੇ ਵਿੱਚ ਇੱਕ ਹੋਮੋਸਾਈਡ ਵਿਕਟਮ ਦੀ ਇਹ ਬੋਡੀ ਹੋ ਸਕਦੀ ਆ। ਸੋ ਉਹ ਉਹਨਾਂ ਨੇ ਲੈਬ ਦੇ ਵਿੱਚ ਭੇਜੀ ਆ ਤੇ ਉਹਦੀ ਜਿਹੜੀ ਆ ਇਨਵੈਸਟੀਗੇਸ਼ਨ ਦੇ ਰਿਜ਼ਲਟ ਹਜੇ ਤੱਕ ਨਹੀਂ ਆਏ। ਪਿਛਲੇ 15 ਸਾਲਾਂ ਦੇ ਦੌਰਾਨ ਲੇਕ ਮੀਡ ਜਿਹੜੀ ਆ ਇਹਦਾ ਪਾਣੀ ਥੱਲੇ ਨੂੰ ਜਾ ਰਿਹਾ ਹੈਗਾ ਆ। 25 ਮਿਲੀਅਨ ਦੇ ਕਰੀਬ ਲੋਕ ਐਰੀਜ਼ੋਨਾ, ਨਵਾਡਾ ਤੇ ਕੈਲੀਫੋਰਨੀਆ ਤੇ ਮੈਕਸੀਕੋ ਦੇ ਵਿੱਚ ਲੇਕ ਮੀਡ ਦਾ ਜਿਹੜਾ ਪਾਣੀ ਆ ਉਹਦੇ ਉੱਤੇ ਡਿਪੈਂਡ ਕਰਦੇ ਆ। ਕਲਾਈਮੇਟ ਚੇਂਜ ਦੇ ਦੌਰਾਨ ਹੁਣ ਜਿਹੜਾ ਉਹਦਾ ਵਾਟਰ ਲੈਵਲ ਆ ਉਹ 1054 ਫੁੱਟ ਤੇ ਹੈਗਾ ਆ, ਸੀ ਲੈਵਲ ਤੋਂ ਉੱਪਰ। ਇੱਕ ਟਾਈਮ ਦੇ ਉੱਤੇ 2000 ਫੁੱਟ ਉੱਚਾ ਇਹਦਾ ਜਿਹੜਾ ਪਾਣੀ ਦਾ ਲੈਵਲ ਸੀਗਾ। ਸੋ ਇਹ ਕਹਿੰਦੇ ਵੀ 1930 ਤੋਂ ਬਾਅਦ ਇੰਨਾ ਜਿਹੜਾ ਡਾਊਨ ਆ ਇਹ ਪਾਣੀ ਆਇਆ ਹੈਗਾ ਆ। ਅਗਸਤ ਦੇ ਵਿੱਚ ਫੈਡਰਲ ਗਵਰਨਮੈਂਟ ਨੇ ਐਮਰਜੈਂਸੀ ਡਿਕਲੇਅਰ ਕਰਤੀ ਸੀ ਅਨਪ੍ਰੈਜ਼ੀਡੈਂਟ ਵਾਟਰ ਸ਼ਾਰਟੇਜ ਕਰਕੇ ਕੋਲੋਰਾਡੋ ਰਿਵਰ ਦੇ ਵਿੱਚ। ਹੁਣ ਜਿਹੜੇ ਉੱਥੇ ਦੇ ਪੁਲਿਸ ਚੀਫ ਆ ਉਹ ਕਹਿੰਦੇ ਆ ਵੀ ਕਿਉਂਕਿ ਪਾਣੀ ਦਾ ਲੈਵਲ ਥੱਲੇ ਚਲ ਗਿਆ, ਕਈ ਜਗ੍ਹਾ 'ਚ ਤੁਸੀਂ ਦੇਖ ਸਕਦੇ ਆ ਵੀ ਬਾਟਮ ਤੇ ਕੀ ਪਿਆ ਤੇ ਹੋ ਸਕਦੇ ਕਹਿੰਦੇ ਵੀ ਹੋਰ ਲੋਕਾਂ ਦੀਆਂ ਬੋਡੀਜ਼ ਵੀ ਇਸ ਦੇ ਵਿੱਚੋਂ ਮਿਲਣ। ਜੀ ਬਿਲਕੁਲ ਸੋਕੇ ਦੇ ਕਰਕੇ ਇਹ ਜਿਹੜੇ ਲੇਕ ਮੀਡ ਆ ਉਸ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਜਿਹੜਾ ਪਾਣੀ ਆ ਉਹ ਘਟਿਆ। ਇਕੱਲਾ ਇੱਥੇ ਨਹੀਂ, ਹੋਰ ਕਈ ਥਾਵਾਂ ਦੇ ਉੱਤੇ ਘਟਿਆ। ਤੇ ਜਿੱਦਾਂ ਤੁਸੀਂ ਕਿਹਾ ਵੀ ਕਹਿੰਦੇ ਵੀ ਇਹ ਪਹਿਲੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਕੁਛ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਲੱਭ ਸਕਦੀਆਂ ਨੇ। ਸੋ ਇਹ ਇੱਕ ਵੱਡੀ ਜਿਹੜੀ ਮਾੜੀ ਗੱਲ ਆ ਹਰਜੋਤ ਸਿੰਘ ਜੀ, ਕਿਸ ਤਰੀਕੇ ਨਾਲ ਇੱਕ ਲਾਸ਼ ਜਿਹੜੀ ਆ ਉਹ ਇਹ ਹੁਣ ਉੱਥੋਂ ਲੱਭੀ ਆ ਤੇ ਕੋਈ ਪੁਰਾਣਾ ਮਾਮਲਾ ਓਬਵੀਅਸਲੀ ਜਿਹੜਾ ਇਸ ਦੇ ਵਿੱਚ ਸੀਗਾ। ਸੋ ਇਹ ਇਸ ਦੇ ਨਾਲ ਚਿੰਤਾ ਜਿਹੜੀ ਆ ਉਹ ਜ਼ਰੂਰ ਵਧੀ ਆ। ਬਹੁਤ ਸਾਰੀਆਂ ਲੇਕਸ ਦੇ ਉੱਤੇ ਹੁਣ ਨਜ਼ਰ ਰਹੂਗੀ ਵੀ ਭਾਈ ਇਹਨਾਂ ਦੇ ਵਿੱਚ ਵੀ ਕੁਛ ਅਜਿਹੀਆਂ ਚੀਜ਼ਾਂ ਡਰਮ ਭਰ ਕੇ ਲੋਕਾਂ ਦੇ
ਇਦਾਂ ਤਾਂ ਨਹੀਂ ਸਿੱਟੇ ਹੋਏ ਜਿਨ੍ਹਾਂ ਚੋਂ ਪਿੰਜਰ ਜਿਹੜੇ ਆ ਉਹ ਹੁਣ ਲੱਭ ਰਹੇ ਨੇ। ਜੀ।